ਉੱਚੀ ਬੋਲਣਾ ਜੀ, ਜੀ ਥੋੜਾ ਜਿਹਾ ਉੱਚੀ ਬੋਲਿਓ ਨਾਲੇ ਕਿਹੜਾ ਤੁਹਾਡੀ ਆਵਾਜ਼ ਹੈ। ਜੀ ਮੈਂ ਚੜਾਉਣੀ ਹੈ ਇਹ ਕਿਤੇ ਫੇਸਬੁੱਕ ਤੇ। ਗੱਲ ਇਹ ਹੈ ਜੀ, ਖਾਲਿਦ ਰਸ਼ੀਦ ਮੇਰਾ ਨਾਮ ਆ। ਹਾਂਜੀ ਦੋਸਤਾਂ ਸਾਥੀਆਂ ਨੂੰ ਕਹਿ ਰਹੇ ਹਾਂ ਕਿ ਆਇੰਦਾ ਇਲੈਕਸ਼ਨ ਲਈ ਸੋਚਣੇ ਗੌਰ ਕਰਨੇ ਚਾਹੀਦੇ। ਫੈਸਲਾ ਤੇ ਆਦਮੀ ਉਦੋਂ ਕਰਦਾ ਜਦੋਂ ਸਾਰੀ ਸੂਰਤ ਸਾਹਮਣੇ ਆਉਂਦੀ। ਠੀਕ ਹੈ ਜੀ, ਦੋਸਤਾਰੀਆਂ ਸੰਗਤਦਾਰੀਆਂ ਪਾਰਟੀਆਂ ਦੋਸਤਾਂ ਵਕਤ ਸਿਰ ਉਮੀਦਵਾਰ ਵੀ ਆਉਂਦੇ ਤੇ ਸਪੋਰਟਰ। ਮੌਜੂਦਾ ਸੂਰਤ ਹਾਲ ਜਾਂ ਮਾਸ਼ੀ ਨਿਜ਼ਾਮ ਸਾਡੀ ਜ਼ਰੂਰਤ ਹੈ, यानी केस मंशूर या प्रोग्राम ना असम्बली मेरे कहने के मुताबिक साडी कर्जे की किस्त और अखराजात आमदन के अंदर होने एक काम हैगा मुश्किल पर जरूरत साडी जिन्ना इसके करीब होना ठीक है, जिन्ना दूरी पे होना सरकार हमें गड्डी के नाम से और मोड़ मोड़ के हर आदमी की मांग हो गया थोड़ी जी बेहतरी हो तरक्की है वो टैक्स वाला घेरा पैसे 350 वाला टैक्स होगा ये कहते जी हुकूमत सानू नहीं होती साड़ी तुम तरक्की की मंजिल तो सानू पहुँचाना है इस रस्ते से चलाना पहला कदम बोल के ऐस मुआशी निज़ाम का है जुमला कह जाएगी इधर लोग चलना चाहिए उन्होंने गौर करना ना कहना गौर करना। ठीक है जी, फैसला बंदा मौके ਤੁਹਾਡਾ ਨਾਮ ਕੀ ਹੈ? ਤੁਹਾਡਾ ਵੀ ਨਾਮ ਕੀ ਕਹਿੰਦਾ? ਠੀਕ ਹੈ ਲੋ ਜੀ ਭਾਈ ਬਲਾਲ ਸਾਹਿਬ ਫੈਸਲਾ ਬੰਦਾ ਮੌਕੇ ਨਹੀਂ ਕਰਦਾ ਹੁੰਦਾ। ਅਗਰ ਮੈਂ ਨਾਮ ਪੁੱਛਿਆ ਨਾ ਕਿਤੇ ਬਦਮੁਖੀ ਨਾਲ ਅੱਲਾ ਨੇ ਨਾਮ ਦਿੱਤੇ ਆ ਨਾ ਕਿ ਮੁੰਡੇ ਨੂੰ ਨਾਮ ਦਾ ਅਗਲੀ ਵਾਰੀ ਭਾਈ ਬਲਾਲ ਕਰਾਂਗੇ ਕਿਸੇ ਨਾ ਬੈਠਾ ਕੋਈ ਦੂਸਰਾ ਬੈਠਾ ਹੋਵੇਗਾ ਉਹ ਅਜੀ ਕਿ ਮੈਂ ਬਾਤ ਕਰਨੀ। ਲੋ ਜੀ ਭਾਈ ਬਲਾਲ ਸਾਹਿਬ ਇੱਕ ਕੰਮ ਹੁੰਦਾ ਕਰੋੜਾਂ ਦਾ ਉਹ ਹੁੰਦਾ ਬੈਨਰਾ ਫਲੈਕਸ। एक फ्लैक्स पहले 200 तो 600 की वो जो बैनर की 400 फिर उन्होंने ठेकेदार का खर्चा फिर रक्षियां का खर्चा फिर वो जो वर्कर होंगे दिहाड़ीदार ही होंगे उधरों उठाया फिर तो लगाया तो बहुत लंबा खर्चा वो मेरी पहुँच से फैला फिर बंदे का दिल होंगे अल्लाह दियां दो जिधर चलना ऐस शोबे 3 वजह ना बनता होंगे। एक तो बंदा मेरा प्रोग्राम की है ये इंशाल्लाह मेरा दूसरा बंदे की शख्सियत है कि ਇਹੋ ਜਿਹੀ ਤਲਕਦਾਰੀ ਆਉਂਦੀ ਬੰਦੇ ਨੂੰ ਮੰਨਣੀ। ਠੀਕ ਹੈ ਉੱਚਾਈ ਵੀ ਨਹੀਂ ਤਲਕਦਾਰੀ ਖਾਲੇ ਜੀ ਭਾਈ ਬਲਾਲ ਸਾਹਿਬ ਜੇ ਤੁਹਾਡਾ ਦਿਲ ਹੋਇਆ ਮੇਰੇ ਇੱਕ ਕੰਮ ਜਿਹੜਾ ਕਰੋੜਾਂ ਦਾ ਨਾ ਉਹਦਾ ਇੱਕ ਮੁਤਬਾਦਲ ਹੁੰਦਾ ਕਿ ਵਕਤ ਸਿਰ ਤੁਹਾਡੇ ਕੋਲ ਬੰਦਾ ਪੁੱਛਦਾ ਇਹਦਾ ਸਪੀਕਰ ਹੁੰਦਾ ਤੇ ਇੱਕ ਇੰਤਖਾਬ ਇੱਕ ਦੋ ਚਾਰ ਦੋਸਤਾਂ ਸਾਥੀਆਂ ਨੂੰ ਦੇ ਦੇਣਾ ਇਹ ਨਾ ਵੋਟ ਹੁੰਦਾ ਨਾ ਕਿਸੇ ਨੂੰ ਮਿਲੇ ਜਮੀਰ ਹੁੰਦੀ ਵੀ ਇੱਥੇ ਵੀ ਤੇ ਜੇ ਦਿਲ ਹੋਇਆ ਕਿਸੇ ਹੋਰ ਲਈ ਹੋਰ ਜਿਹੜਾ ਮਸ਼ਲਾ ਹੁੰਦਾ ਜ਼ਾਇਦ ਵੀ ਤੇ ਅਮਾਨਤ ਜਿਹੜਾ ਅਮਾਨਤਦਾਰ ਨਹੀਂ ਉਹਦਾ ਇਮਾਨ ਦੂਸਰੇ ਲਈ ਹੋਇਆ ਅਲਹਮਦੁਲਿਲਾ ਮੇਰੀ ਹੋਇਆ ਸਟਿੱਕਰ ਆ ਰਹਾ। ਠੀਕ ਹੈ ਦਿਖਾਓ ਸਟਿੱਕਰ ਦਿਖਾਓ ਥੋੜਾ ਜਿਹਾ ਐਡ ਕਰਕੇ। ਤੇ ਕਿਹੜੀ ਪਾਰਟੀ ਵੱਲੋਂ ਇਲੈਕਸ਼ਨ ਲੜਨਾ ਜੀ? ਆਜ਼ਾਦ ਜੀ ਆ ਕਰੋ ਐਨ ਵਾ ਠੀਕ ਹੋ ਗਿਆ ਠੀਕ ਹੋ ਗਿਆ। ਤੁਹਾਡਾ ਕੀ ਨਾਮ ਆ? ਮੇਰਾ ਜੀ ਮੁਹੰਮਦ ਤਾਹਰ। ਇੱਥੇ ਤੁਹਾਡਾ ਵੀ ਨਾਮ ਲਿਖਿਆ ਹੋਇਆ? ਹਾਂਜੀ ਇੱਥੇ ਬੈਠਣਾ ਬੈਠਣੇ ਦੀ ਮੈਂ ਤਾਂ ਪੈਨਾ ਇੱਥੇ ਜੀ। ਅੱਛਾ ਹਾਂਜੀ ਚਲੋ ਠੀਕ ਤੇ ਆਜ਼ਾਦ ਉਮੀਦਵਾਰ ਆ ਤੁਸੀਂ ਜੀ? ਆਜ਼ਾਦ ਤੇ ਤੁਸੀਂ ਇਹ ਹੁਣ ਕਿਹੜੇ ਹਲਕੇ 'ਚੋਂ ਲੜਨਾ ਇਲੈਕਸ਼ਨ? 101 ਆ ਜਿਹੜਾ ਹੈਗਾ 101 ਇਹਦਾ ਮਤਲਬ ਤੁਸੀਂ ਇਹ ਇਲੈਕਸ਼ਨ ਰਾਣਾ ਕਿਹੜਾ ਰਾਣਾ ਜੀ ਉਹ PTI ਦਾ ਰਾਣੇ ਆਤਫ ਦੇ ਮੁਕਾਬਲੇ 'ਚ ਲੜਨਾ ਹਾਂਜੀ। ਤੇ ਹੁਣ ਤੋਂ ਸਪੋਰਟ ਸ਼ੁਰੂ ਕਰਤੀ ਤੁਸੀਂ? ਕੰਪਲੇਨ ਹਾਂਜੀ ਮੈਂ ਪਹਿਲਾਂ ਤੋਂ ਕਰ ਰਿਹਾ ਸੀ। ਹਾਂ ਉਹ ਪਹਿਲੋਂ ਅਪਰੋਚ ਪੂਰੀ ਨਹੀਂ ਸੀ ਹੋ ਸਕੀ। ਅੱਛਾ ਉਹ ਫਿਰ ਮੈਂ ਕਰਦਾ ਦਾਖਲ ਹੁਣ ਕਾਗਜ਼ਾਤ ਜਮ੍ਹਾਂ ਕਰਾਤੇ ਤੁਸੀਂ? ਉਹਦੇ ਮੌਕੇ ਤੇ ਹੋਣੇ ਅੱਛਾ ਤੇ ਇੱਕ ਰੋਜ਼ ਕਿੰਨੇ ਹਲਕਾ ਫਿਰਦੇ ਆ ਕਿੰਨੇ ਏਰੀਏ 'ਚ ਫਿਰਦੇ ਆ? ਉਹ ਕਿਸੇ ਦਿਨ ਜੀ ਥੋੜ੍ਹੇ ਕਿਸੇ ਨੇ 5-7 ਬੰਦਿਆਂ ਨੂੰ ਹੁੰਦਾ ਕਿਸੇ ਨੇ 10-12 ਬੰਦਿਆਂ ਨੂੰ ਕੋਈ 5 ਗੱਲਾਂ ਪੁੱਛਦਾ ਕੋਈ 10-12 ਅੱਛਾ ਉਹਨੂੰ ਜਵਾਬ ਦੇਣਾ ਹੁੰਦਾ ਅਗਲੇ ਦਾ ਦਿਲ ਮੁੱਖਰ ਹੋਊਗਾ ਤੇ ਹਾਂ ਤੱਕ ਜਾਣਾ। ਅੱਛਾ ਤੇ ਇਹ ਕਦੋਂ ਦੀ ਸੋਚ ਆਈ ਤੁਹਾਨੂੰ ਇਲੈਕਸ਼ਨ ਲੜਨੇ ਦੀ ਜੀ? ਇਹ 1970 ਦੇ ਜਦੋਂ ਇਲੈਕਸ਼ਨ ਭੁੱਟੋ ਦੇ ਖਿਲਾਫ ਤਹਿਰੀਕ ਚੱਲ ਰਹੀ ਸੀ ਹਾਂਜੀ ਉਦੋਂ ਮੈਂ 10ਵੀਂ 'ਚ ਪੜ੍ਹਦਾ ਸੀ ਤੇ ਉਦੋਂ ਮੈਂ ਇਰਾਦਾ ਕੀਤਾ 1977 'ਚ।
ਇਹਦਾ ਮਤਲਬ ਤੂੰ ਸਾਡੀ ਉਮਰ ਦੇ ਲਾਗੇ ਭਾਗ ਗਈ ਆ। ਫਿਰ ਕਿੰਨੀ ਉਮਰ ਹੋ ਗਈ, ਕਿਹੜੇ ਸਾਲ ਦੀ ਪੈਦਾਇਸ਼ ਆ? ਮੇਰੀ ਉਮਰ ਹੋ ਗਈ 64 ਦੇ ਕਰੀਬ। ਹਾਂ 65 ਦੀ, ਮੇਰੀ 65 ਦੀ ਪੈਦਾਇਸ਼ ਆ। ਜਦੋਂ ਤੁਸੀਂ 60 ਦੇ ਕਰੀਬ। 60 ਦੇ ਕਰੀਬ ਆ। ਤੇ ਪਿਛਲਾ ਜ਼ਿਲ੍ਹਾ ਕਿਹੜਾ ਆਪਣਾ? ਇੱਥੋਂ ਜੀ ਮੇਰੀ ਜਨਮਪਲ ਹੈਗੀ ਫੈਸਲਾਬਾਦ ਸ਼ਹਿਰ ਆਪਣੇ ਛੋਟੀ ਜਿਹੀ ਰੀਗਨ ਪੈਦਾ ਪਿੰਡ ਇੱਥੇ ਗੋਜਰੇ ਪੈਸੇ ਤੋਂ ਗੋਜਰਾ ਜਾਈਏ ਨਾ 363 ਹੈਗਾ 363 ਬਾਬੇ ਦੇ ਲਾਗੇ ਵੀ ਪਿੰਡ ਆ, ਬਾਬੇ ਲਿਆ ਸਿਆਲ ਪਿੰਡ 64 ਆ। ਉਹ ਰਿਆਸਤ ਦਾ 64 ਆ। ਹਾਂਜੀ ਉਹਦੇ ਸਾਹਮਣੇ ਵੱਡਾ 363 ਤੇ ਉਹਦੇ ਛੋਟਾ 363। ਐ ਸੱਜੇ ਇਹ ਖੱਬੇ ਹੱਥ ਆ ਜਾਂਦੀਆਂ 63, ਹਾਂ ਜਾਂਦੇ ਹੋਏ 64 ਉਧਰ ਆ 64 ਸੱਜੇ ਹੱਥ, ਸੱਜੇ ਹੱਥ। ਉਹ ਵੀ ਸੱਜੇ ਹੱਥ, ਇਹ ਵੀ ਸੱਜੇ ਹੱਥ। ਅੱਛਾ ਖੱਬੇ ਹੱਥ ਹੈਗਾ ਬਾਹਮਣੀ ਵਾਲਾ, ਉਹ ਵੀ 363। ਬਾਹਮਣੀ ਵਾਲਾ, ਹਾਂ ਇਹ ਵੀ 363। ਕੋਰੀਆਂ ਵੀ ਲੱਗੀ ਤੁਹਾਡੇ? ਹਾਂ ਕੋਰੀਆਂ ਪੂਰੇ ਹੋ ਜਾਂਦੇ। ਉਹ ਥੋੜਾ ਜਿਹਾ ਕਚੌਰੀ ਸ਼ੂਗਰ ਮਿਲ ਨਾਲ ਨੂੰ ਹੋ ਜਾਂਦਾ। ਹਾਂਜੀ ਤੇ ਇਹਦਾ ਮਤਲਬ ਤੁਸੀਂ ਗੋਜਰੇ ਦੇ ਆ। ਹਾਂਜੀ ਤੇ ਕਿਹੜੀ ਬਰਾਦਰੀ ਆ ਆਪਣੀ? ਜੱਟ ਕਿਹੜੇ ਜੱਟ ਆ ਤੁਸੀਂ? ਵਰਿਆ ਵਰਿਆ ਦਾ ਰਾਜਪੂਤ ਹੁੰਦੇ ਆ ਜੀ? ਬਾਪ ਜੀ ਸਾਨੂੰ ਕਈ ਕਹਿੰਦੇ ਆ, ਮੈਂ ਸੁਣਿਆ ਵੀ ਇਹ ਦੋਨਾਂ ਬਰਾਦਰੀਆਂ ਹੁੰਦੀਆਂ ਪਰ ਅਸੀਂ ਜੱਟ। ਮਾਂਝ ਤੌਣੀ ਵਰਿਆ ਹਾਂਜੀ ਘੋੜੇਵਾ ਬਾਦਸ਼ਾਹ। ਬਾਪ ਜੀ ਸਾਡੀਆਂ ਤੁਸੀਂ ਇਹ ਜਿਹੜਾ ਵਰਿਆ ਵਾ ਇਹ ਰਾਜਪੂਤਾਂ 'ਚ ਵੀ ਹੈਗੀ ਇੱਕ ਹੋਰ? ਰਾਜਪੂਤਾਂ 'ਚ ਵੀ ਹੈਗੀ ਇੱਕ ਹੋਰ। ਭੱਟੀ ਜਿਹੜੇ ਇਹ ਵੀ ਰਾਜਪੂਤਾਂ 'ਚ ਹੈਗੇ ਆ। ਪੱਟੀ ਤੇ ਰਾਜਪੂਤਾਂ 'ਚ ਵੀ ਹੈਗੇ ਤੇ ਪੱਟੀ ਜੱਟ ਵੀ ਹੈਗੇ ਆ। ਹਾਂਜੀ ਖੋਖਰ ਰਾਜਪੂਤ ਵੀ ਹੈਗੇ ਆ ਤੇ ਜੱਟ ਵੀ ਹੈਗੇ ਆ। ਤੇ ਆ ਜਿਹੜੇ ਹੁੰਦੇ ਨਾ ਖਰਲ, ਹੂੰ ਮੈਂ ਤਾਂ ਸਮਝਦਾ ਕਿ ਰਾਜਪੂਤ ਆ, ਪਰ ਜਿੰਨੇ ਵੀ ਖਰਲ ਮਿਲੇ ਤੇ ਜੱਟ ਹੀ ਮਿਲੇ। ਨਹੀਂ ਰਾਜਪੂਤ ਆ ਜਿਹੜਾ ਅਹਿਮਦ ਖਰਲ ਜਿਹੜੇ ਅੰਗਰੇਜ਼ਾਂ ਨਾਲ ਲੜਿਆ ਸੀ। ਹਾਂਜੀ ਹਾਂਜੀ ਅੰਗਰੇਜ਼ ਨਾਲ ਲੜਿਆ ਸੀ, ਆਹੋ ਉਹ ਰਾਜਪੂਤ ਆ। ਉਹ ਜਿਹੜੇ ਰਾਇ ਸਦਾਉਂਦੇ ਆ ਖਰਲ ਉਹ ਰਾਜਪੂਤ ਆ, ਜਿਹੜੇ ਨਹੀਂ ਸਦਾਉਂਦੇ ਉਹ ਜੱਟ ਆ। ਹਾਂਜੀ ਜਿਹੜੇ ਰਾਇ ਆ ਨਾ ਹਾਂ। ਉਹ ਰਾਜਪੂਤ ਆ। ਨਹੀਂ ਉਹ ਇੰਟਰਨੈਟ ਤੇ ਮੈਂ ਸੁਣਿਆ ਸੀ, ਮੈਂ ਵੀ ਇਹਨੂੰ ਰਾਜਪੂਤ ਹੀ ਸਮਝਦਾ। ਰਾਜਪੂਤ ਹੀ ਆ, ਮੈਂ ਪਰਸੋਂ ਸੁਣਿਆ ਹਾਲੇ। ਤੇ ਪਰ ਉਹ ਨੈਟ ਵਾਲੇ ਕਹਿੰਦੇ ਇਹਦਾ ਪੋਤਾ ਕੇ ਪੋਤਾ ਦਾ ਵੀ ਆਇਆ ਸੀਗਾ, ਉਹ ਵੀ ਕਹਿੰਦਾ ਵੀ ਅਸੀਂ ਜੱਟ ਕਰ ਹੈਗੇ ਆ। ਮਾਰਾ ਹੱਲ ਜੀ ਉਹ ਨਹੀਂ